ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਆ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ ਤੁਹਾਡੇ ਅੱਗੇ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਗੱਲ ਵੱਡੇ ਦਿਨ ਦੀ ਕਰਾਂਗੇ। ਵੱਡਾ ਦਿਨ ਜਿਹਨੂੰ ਅੰਗਰੇਜ਼ੀ 'ਚ ਕ੍ਰਿਸਮਸ ਕਹਿੰਦੇ ਨੇ ਤੇ ਪੰਜਾਬੀ 'ਚ ਅਸੀਂ ਵੱਡਾ ਦਿਨ ਕਹਿੰਦੇ ਆ। ਇਹ ਵੱਡਾ ਦਿਨ ਇਸ ਲਈ ਕਿਹਾ ਜਾਂਦਾ ਹੈ ਕਿ ਇਸ ਦਿਨ ਦੁਨੀਆ ਦਾ ਨਜਾਤ ਦਹਿੰਦਾ ਪੈਦਾ ਹੋਇਆ ਤੇ ਇਸ ਨਜਾਤ ਦਹਿੰਦੇ ਲਈ ਦੀ ਵਜ੍ਹਾ ਤੋਂ ਇਹਨੂੰ ਵੱਡਾ ਦਿਨ ਕਿਹਾ ਜਾਂਦਾ ਹੈ ਕਿ ਅੱਜ ਬੜਾ ਵੱਡਾ ਦਿਨ ਹੈ ਕਿ ਖੁਦਾ ਨੇ ਆਪਣੇ ਮਨਸੂਬੇ ਦੇ ਨਾਲ ਯਿਸੂ ਮਸੀਹ ਨੂੰ ਜ਼ਮੀਨ ਤੇ ਭੇਜਿਆ ਤੇ ਉਹਨੇ ਮੁਕੱਦਸਾ ਮਰੀਮ ਤੋਂ ਪੈਦਾਇਸ਼ ਹਾਸਲ ਕੀਤੀ ਤੇ ਉਹ ਪੈਦਾ ਹੋਇਆ ਤੇ ਇਹਦੇ ਨਾਲ ਅਸੀਂ ਵੱਡਾ ਦਿਨ ਕਹਿੰਦੇ ਹਾਂ। ਮੇਰੇ ਭਰਾਓ, ਦੁਨੀਆ ਦੇ ਵਿੱਚ ਇਹ ਵੱਡਾ ਦਿਨ ਮਨਾਉਣ ਵਾਲੇ ਸਾਰਿਆਂ ਤੋਂ ਜ਼ਿਆਦਾ ਲੋਕ ਨੇ। ਦੁਨੀਆ ਤੇ ਸਾਰੇ ਤੋਂ ਜ਼ਿਆਦਾ ਲੋਕ ਵੱਡਾ ਦਿਨ ਮਨਾਉਂਦੇ ਨੇ ਤੇ ਇਹ 24 ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਲੇਕਿਨ ਇਹ ਵੀ ਦੱਸ ਦਿਆਂ, ਕੁਝ ਲੋਕ 24 ਦੀ ਰਾਤ ਨੂੰ ਮਨਾਉਂਦੇ ਨੇ ਤੇ ਕੁਝ ਲੋਕ 5 ਜਨਵਰੀ ਨੂੰ ਮਨਾਉਂਦੇ ਨੇ। ਲੇਕਿਨ ਇਹਦੇ ਤੇ ਵੀ ਕੁਝ ਗੱਲਾਂ ਨੇ। ਕੁਝ ਯਿਸੂ ਮਸੀਹ ਨੂੰ ਵੇਖਣ ਲਈ ਜਿਹੜੇ ਮਜੂਸੀ ਆਏ ਸਨ ਉਹਦੇ ਤੋਂ ਵੱਡਾ ਦਿਨ ਮਨਾਉਂਦੇ ਨੇ ਤੇ ਕੁਝ ਪੈਦਾਇਸ਼ ਤੋਂ ਮਨਾਉਂਦੇ ਨੇ। ਲੇਕਿਨ ਮੈਂ ਅੱਜ ਤੁਹਾਡੇ ਨਾਲ ਗੱਲ ਖਾਸ ਜਿਹੜੀ ਕਰਨਾ ਚਾਹੁੰਦਾ ਆ, ਇਸ ਵੱਡੇ ਦਿਨ ਦੇ ਬਾਰੇ ਕਰਨਾ ਚਾਹੁੰਦਾ ਕਿ ਵੱਡਾ ਦਿਨ ਜਿਹੜਾ ਮਨਾਇਆ ਜਾਂਦਾ ਹੈ, ਇਹਨੂੰ ਮਨਾਉਣ ਵਾਲੇ ਬਹੁਤ ਸਾਰੇ ਲੋਕ ਨੇ। ਲੇਕਿਨ ਵੱਡੇ ਦਿਨ ਮਨਾਉਣ ਵਾਲੇ ਤੇ ਹੈ ਨੇ, ਲੇਕਿਨ ਕੁਝ ਲੋਕ ਵੱਡੇ ਦਿਨ ਤੇ ਇਬਾਦਤ ਤੋਂ ਬਾਅਦ ਆਪਣੀਆਂ ਰੰਗ ਰਲੀਆਂ ਵੀ ਮਨਾਉਂਦੇ ਨੇ ਤੇ ਕੁਝ ਲੋਕ ਖੁਦਾ ਦੀ ਸ਼ੁਕਰਗੁਜ਼ਾਰੀਆਂ ਕਰਦੇ ਨੇ। ਲੇਕਿਨ ਇਸ ਵੱਡਾ ਦਿਨ ਲਈ, ਇਹ ਵੱਡਾ ਦਿਨ ਜਿਹੜਾ ਹੈ ਇਨਸਾਨੀ ਜ਼ਿੰਦਗੀ ਲਈ ਬੜਾ ਇੱਕ ਖਾਸ ਦਿਨ ਹੈ। ਇਸ ਦਿਨ ਨੂੰ ਖੁਦਾ ਦਾ ਇੱਕ ਫੰਕਸ਼ਨ ਵੀ ਕਿਹਾ ਜਾਂਦਾ ਹੈ, ਇਸ ਲਈ ਕਿ 24 ਦੀ ਰਾਤ ਨੂੰ ਇਹ ਖੁਦਾ ਨੇ ਇੱਕ ਫੰਕਸ਼ਨ, ਖੁਦਾ ਨੇ ਇੱਕ ਦਾਵਤਨਾਮਾ ਤਿਆਰ ਕੀਤਾ ਹੈ। ਇਹ ਵੱਡਾ ਫੰਕਸ਼ਨ ਖੁਦਾ ਦਾ ਹੈ ਤੇ ਖੁਦਾ ਨੇ ਇਹਨੂੰ ਤਰਤੀਬ ਦਿੱਤਾ ਹੈ, ਇਸ ਲਈ ਕਿ ਮੁਕੱਦਸਾ ਮਰੀਮ ਤੇ ਮੁਕੱਦਸ ਯੂਸਫ ਗਲੀਲ ਦੇ ਸ਼ਹਿਰ ਤੋਂ ਚੱਲੇ ਨੇ ਕਿ ਬਾਦਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਕਿ ਆਪਣੇ ਆਪਣੇ ਨਾਂ ਆਪਣੇ ਆਪਣੇ ਖਾਨਦਾਨ 'ਚ ਜਾ ਕੇ ਲਿਖਵਾਓ। ਤੇ ਇਸ ਲਈ ਯਹੂਦੀਆ ਦੇ ਸ਼ਹਿਰ 'ਚ ਆਏ। ਮੁਕੱਦਸਾ ਮਰੀਮ ਤੇ ਮੁਕੱਦਸ ਯੂਸਫ ਵੀ ਆ ਗਏ। ਲੇਕਿਨ ਉਸ ਤੋਂ ਪਹਿਲਾਂ ਖੁਦਾ ਇੱਕ ਸਿਤਾਰੇ ਦੇ ਜ਼ਰੀਏ ਬੁਲਾਉਂਦਾ ਹੈ। ਮਜੂਸੀ ਆਉਂਦੇ ਨੇ, ਉਹ ਵਿਚਾਰੇ ਦਿਨੇ ਸਫ਼ਰ ਕਰਦੇ ਨੇ, ਦਿਨੇ ਸੁੱਤੇ ਹੁੰਦੇ ਨੇ ਤੇ ਰਾਤ ਨੂੰ ਸਫ਼ਰ ਕਰਦੇ ਨੇ ਕਿਉਂ ਤਾਰਾ ਉਹਨਾਂ ਨੂੰ ਲੈ ਕੇ ਆਉਂਦਾ ਹੈ। ਦੇਖੋ ਖੁਦਾ ਦਾ ਇੰਤਜ਼ਾਮ, ਤਾਰੇ ਦੀ ਡਿਊਟੀ ਲਾਈ ਹੈ, ਉਧਰੋਂ ਬਾਦਸ਼ਾਹ ਦੀ ਡਿਊਟੀ ਲਾਈ ਹੈ ਕਿ ਮਰੀਮ ਤੇ ਯੂਸਫ ਜਿਹੜੇ ਨੇ ਇਹ ਦਾਊਦ ਦੇ ਸ਼ਹਿਰ ਬੈਤਲਹਮ 'ਚ ਆ ਜਾਣ ਤੇ ਉਧਰੋਂ ਮਜੂਸੀ ਵੀ ਆਉਂਦੇ ਨੇ। ਲੇਕਿਨ ਖੁਦਾ ਨੇ ਇੱਕ ਸ਼ਖਸ ਨੂੰ ਆਪਣੇ ਫਰਿਸ਼ਤੇ ਦੇ ਜ਼ਰੀਏ ਦਾਵਤ ਦਿੱਤੀ ਹੈ, ਇੱਕ ਖਾਸ ਸ਼ਖਸ ਨੂੰ। ਉਹ ਖਾਸ ਕੌਣ ਸੀ? ਇੱਕ ਨਹੀਂ ਆਇਆ ਤੇ ਬਹੁਤ ਸਮਝਾਦਾ, ਲੇਕਿਨ ਇੱਕ ਖਾਸ ਕੰਮ ਕਰਨ ਵਾਲੇ ਤੇ ਉਹ ਸਨ ਗਡਰੀਏ, ਚਰਵਾਹੇ, ਜਿਨ੍ਹਾਂ ਨੂੰ ਫਰਿਸ਼ਤੇ ਦੇ ਜ਼ਰੀਏ ਖੁਦਾ ਨੇ ਪੈਗਾਮ ਭਜਵਾਇਆ ਕਿ ਆਓ ਦਾਊਦ ਦੇ ਸ਼ਹਿਰ ਬੈਤਲਹਮ 'ਚ ਇੱਕ ਬੱਚਾ ਪੈਦਾ ਹੋਇਆ ਤੇ ਉਹਨੂੰ ਵੇਖੋ। ਤੇ ਉਹਦਾ ਨਿਸ਼ਾਨ ਵੀ ਦੱਸਿਆ ਕਿ ਉਹ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਹੋਏਗਾ ਤੇ ਖੁਰਲੀ 'ਚ ਹੋਏਗਾ।
ਲਿਹਾਜ਼ਾ ਉਹ ਗਡਰੀਏ ਵੀ ਆ ਗਏ, ਜਿਹਨੂੰ ਉਰਦੂ 'ਚ ਅਸੀਂ ਚਰਵਾਹੇ ਕਹਿੰਦੇ ਆ। ਤੇ ਮੇਰੇ ਭਰਾਓ ਵੇਖੋ, ਖਾਸ ਗੱਲ ਸਮਝਣ ਵਾਲੀ, ਆਪਣੇ ਕੰਮ ਵਾਲੇ, ਆਪਣੇ ਪੇਸ਼ੇ ਵਾਲੇ, ਮੈਂ ਪੇਸ਼ਾ ਕਹਾਂ ਤਾਂ ਤੁਹਾਡੇ ਸਮਝਣ ਲਈ ਜ਼ਿਆਦਾ ਹੋਵੇ। ਯਿਸੂ ਮਸੀਹ ਕਹਿੰਦਾ ਕਿ ਅੱਛਾ ਚਰਵਾਹਾ ਮੈਂ ਆ। ਤੇ ਯਿਸੂ ਮਸੀਹ ਦੀ ਪੈਦਾਇਸ਼ ਤੇ ਖੁਦਾ ਨੇ ਚਰਵਾਹਿਆਂ ਨੂੰ ਫਰਿਸ਼ਤੇ ਦੇ ਜ਼ਰੀਏ ਪੈਗਾਮ ਘੱਲ ਕੇ ਬੁਲਵਾ ਲਿਆ ਕਿ ਆ ਜਾਓ, ਉਸ ਨਜਾਤ ਦੇਹਿੰਦਾ ਨੂੰ ਵੇਖੋ, ਉਸ ਮੁਨੱਜੀ ਨੂੰ ਵੇਖੋ ਜਿਹੜਾ ਪੈਦਾ ਹੋਇਆ ਹੈ। ਦੇਖੋ, ਖੁਦਾ ਦਾ ਫੰਕਸ਼ਨ ਐਸਾ ਹੈ ਕਿ ਖੁਦਾ ਨੇ ਕਿੰਨੇ ਲੋਕਾਂ ਨੂੰ ਬੁਲਾਇਆ। ਹਜੂਮ ਆ ਗਿਆ ਯਹੂਦੀਆਂ ਦਾ, ਤੇ ਮਜੂਸੀ ਵੀ ਆਉਣ ਡਏ ਨੇ, ਤੇ ਇਹ ਚਰਵਾਹੇ ਵੀ ਗਏ ਨੇ ਯਿਸੂ ਨੂੰ ਵੇਖਣ ਲਈ। ਤੇ ਇੱਕ ਹੀ ਚੀਜ਼ ਵੇਂਦੇ ਨੇ, ਅਸੀਂ ਯਿਸੂ ਨੂੰ ਵੇਖਣਾ ਚਾਹੁੰਦੇ ਹਾਂ। ਮਜੂਸੀ ਵੀ ਯਿਸੂ ਨੂੰ ਵੇਖਣਾ ਚਾਹੁੰਦੇ ਨੇ, ਚਰਵਾਹੇ ਵੀ ਯਿਸੂ ਨੂੰ ਵੇਖਣਾ ਚਾਹੁੰਦੇ ਨੇ, ਤੇ ਜਿਹੜੇ ਲੋਕ ਯਹੂਦੀ ਆਏ ਹੋਏ ਨੇ ਮਰਦਮਸ਼ੁਮਾਰੀ ਦੇ ਆਪਣੇ ਆਪਣੇ ਨਾਂ ਲਿਖਵਾਉਣ ਲਈ, ਉਹ ਵੀ ਯਿਸੂ ਨੂੰ ਵੇਖਣਾ ਚਾਹੁੰਦੇ ਨੇ। ਤੇ ਇਹ ਹੀ ਨਹੀਂ, ਯਿਸੂ ਪਲਿਆ, ਵੱਡਾ ਹੋਇਆ, ਤੇ ਫਿਰ ਵੀ ਲੋਕ ਯਿਸੂ ਨੂੰ ਵੇਖਣਾ ਚਾਹੁੰਦੇ ਹਨ। ਕਿੰਨੇ ਲੋਕ ਸਨ ਜਿਹੜੇ ਬੜੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਯਿਸੂ ਨੂੰ ਵੇਖੀਏ। ਕੁਝ ਯੂਨਾਨੀ ਲੋਕ ਯਿਸੂ ਨੂੰ ਵੇਖਣਾ ਚਾਹੁੰਦੇ ਨੇ, ਕੁਝ ਔਰ ਤਰ੍ਹਾਂ ਬਾਈਬਲ 'ਚ ਬੜੀਆਂ ਮਿਸਾਲਾਂ ਨੇ। ਇੱਕ ਛੋਟੇ ਕੱਦ ਦਾ ਜ਼ਕਈ ਵੀ ਯਿਸੂ ਨੂੰ ਵੇਖਣਾ ਚਾਹੁੰਦਾ ਹੈ। ਲੇਕਿਨ ਮੈਂ ਤੁਹਾਨੂੰ ਅੱਜ ਇਹ ਵੀ ਗੱਲ ਦੱਸਣਾ ਚਾਹਨਾ, ਵੱਡੇ ਦਿਨ ਤੇ ਜਦੋਂ ਤੁਸੀਂ ਗਿਰਜੇ ਜਾਂਦੇ ਹੋ ਤੇ ਯਿਸੂ ਨੂੰ ਵੇਖਣ ਦੀ ਖਾਸ਼ ਰੱਖਦੇ ਹੋ? ਕੀ ਕੋਸ਼ਿਸ਼ ਕਰਦੇ ਹੋ ਕਿ ਅਸੀਂ ਯਿਸੂ ਤੈਨੂੰ ਵੇਖਣਾ ਚਾਹੁੰਦੇ ਹਾਂ? ਕਿਉਂ? ਬਾਈਬਲ ਕਹਿੰਦੀ ਏ ਯਿਸੂ ਕੱਲ, ਅੱਜ ਤੇ ਆਉਣ ਵਾਲੇ ਵਕਤ 'ਚ ਵੀ ਯਕਸਾਂ ਇੱਕੋ ਜਿਹਾ ਹੈ। ਤੇ ਤੁਸੀਂ ਯਿਸੂ ਨੂੰ ਵੇਖਣਾ ਚਾਹੁੰਦੇ ਹੋ? ਯਿਸੂ ਨੂੰ ਵੇਖਣ ਦੀ ਖਾਸ਼ ਰੱਖਦੇ ਹੋ? ਉਹ ਵੱਡਾ ਦਿਨ ਦਰਅਸਲ ਯਿਸੂ ਦੀ ਪੈਦਾਇਸ਼ ਦਾ ਦਿਨ ਹੈ, ਤੇ ਯਿਸੂ ਨੂੰ ਵੇਖਣ ਦੀ ਖਾਸ਼ ਰੱਖੀ ਜਾਂਦੀ ਏ। ਤੇ ਅੱਜ ਦੇ ਦੌਰ ਦੇ ਵਿੱਚ ਹੁਣ ਇੱਕ ਪੈਦਾਇਸ਼ ਦਾ ਦਿਨ, ਯਾਨੀ ਯਿਸੂ ਦੀ ਸਾਲਗਿਰਾ ਤੇ ਅਸੀਂ ਮਨਾਉਂਦੇ ਆ। ਉਹ ਮੇਰੇ ਭਰਾਓ, ਯਿਸੂ ਨੇ ਅਸਮਾਨ ਤੋਂ ਆਉਣਾ ਹੈ, ਆਪਣੇ ਲੋਕਾਂ ਨੂੰ ਲੈ ਕੇ ਜਾਣਾ ਉਹਨੇ ਅਸਮਾਨ ਤੇ ਤਿਆਰੀ ਤੁਹਾਡੀ ਹੈਗੀ ਹੈ? ਯਿਸੂ ਦੇ ਨਾਲ ਜਾਣ ਦੀ ਤਿਆਰੀ ਹੈ? ਯਿਸੂ ਨੂੰ ਵੇਖਣ ਦੀ ਤਿਆਰੀ ਹੈ? ਉਹ ਜਿੰਨਾ ਨਹੀਂ ਜਾ ਸਕਣਾ ਨਾ, ਜਿਹੜੇ ਤਿਆਰ ਨਹੀਂ ਹੋਏ, ਉਹ ਵੀ ਵੇਖਣਗੇ ਕਿ ਬੜਾ ਵੱਡਾ ਹਜੂਮ ਹੈ, ਐਡਾ ਵੱਡਾ ਹਜੂਮ ਹੈ, ਤੇ ਉਹਦੇ ਵਿੱਚ ਕੋਈ ਹੈ ਵੇ। ਲੇਕਿਨ ਬਾਅਦ ਚ ਉਹਨਾਂ ਨੂੰ ਪਤਾ ਲੱਗੇਗਾ ਕਿ ਯਿਸੂ ਆਇਆ ਸੀ ਤੇ ਆਪਣੇ ਲੋਕਾਂ ਨੂੰ ਲੈ ਕੇ ਨਾਲ ਤੇ ਅਸਮਾਨ ਤੇ ਚਲਾ ਗਿਆ। ਤੇ ਅਸੀਂ ਉਸ ਵਕਤ ਯਿਸੂ ਨੂੰ ਵੇਖਾਂਗੇ ਤੇ ਰੂਬਰੂ ਸਾਹਮਣੇ ਵੇਖਾਂਗੇ। ਲੇਕਿਨ ਸਾਡੀ ਤਿਆਰੀ ਹੈ? ਅਸੀਂ ਵੱਡੇ ਦਿਨ ਤੇ ਮਨਾਉਂਦੇ ਆ, ਸਾਲਗਿਰਾ ਤੇ ਮਨਾ ਲੈਂਦੇ ਆ, ਲੇਕਿਨ ਅਸਮਾਨ ਤੇ ਜਾਣ ਦੀ ਅਸੀਂ ਤਿਆਰੀ ਕੀਤੀ ਹੈ? ਜੇ ਤਿਆਰੀ ਨਹੀਂ ਕੀਤੀ ਤਾਂ ਯਾਦ ਰੱਖ ਲਓ, ਨਬੀਆਂ ਨੇ ਪੇਸ਼ਨਗੋਈ ਕੀਤੀ ਸੀ ਕਿ ਯਿਸੂ ਮਸੀਹ ਆਏਗਾ, ਨਜਾਤ ਦਹਿੰਦਾ ਆਏਗਾ, ਕੁंवारी ਮਰੀਮ ਤੋਂ ਪੈਦਾ ਹੋਏਗਾ। ਇਹ ਸਾਰੇ ਕੰਮ ਪੂਰੇ ਹੋ ਗਏ। ਉਸ ਤੋਂ ਬਾਅਦ ਪੇਸ਼ਨਗੋਈਆਂ ਨੇ ਕਿ ਯਿਸੂ ਮਸੀਹ ਨੇ ਆਉਣਾ ਦੁਬਾਰਾ, ਤੇ ਉਹਨੇ ਅਸਮਾਨ ਤੋਂ ਆਉਣਾ ਹੈ, ਤੇ ਆਪਣੇ ਫਰਿਸ਼ਤਿਆਂ ਦੇ ਨਾਲ ਆਉਣਾ ਹੈ, ਤੇ ਆਪਣੇ ਲੋਕਾਂ ਨੂੰ ਲੈ ਕੇ ਉਹਨੇ ਅਸਮਾਨ ਤੇ ਜਾਣਾ ਹੈ। ਤੇ ਜ਼ਰਾ ਸਾਡੀ ਤਿਆਰੀ ਹੈ ਜਾਂ ਨਹੀਂ? ਜੇ ਸਾਡੀ ਤਿਆਰੀ ਨਹੀਂ ਤੇ ਅੱਜ ਤਿਆਰੀ ਕਰੀਏ। ਤੇ ਮੈਂ ਅਗਲੀ ਵੀਡੀਓ 'ਚ ਦੱਸਾਂਗਾ ਕਿ ਕਿਹੜੇ ਲੋਕ ਅਸਮਾਨ ਤੇ ਜਾਣ ਦੇ ਕਾਬਲ ਹੋਣਗੇ। ਇਹ ਤੇ ਨਹੀਂ ਕਿ ਕਈ ਕਹਿਣਗੇ, ਖੁਦਾਵੰਦ ਅਸੀਂ ਤੇਰੇ ਨਾਂ ਤੇ ਬਦਰੂਆਂ ਕੱਢੀਆਂ, ਅਸੀਂ ਤੇਰੇ ਨਾਂ ਤੇ ਬੜਾ ਕੁਝ ਕੀਤਾ ਹੈ, ਲੇਕਿਨ ਯਿਸੂ ਆਖੇਗਾ ਮੇਰੀ ਤੁਹਾਡੇ ਨਾਲ ਵਾਕਫੀਅਤ ਕੋਈ ਨਹੀਂ, ਮੈਂ ਤੁਹਾਨੂੰ ਜਾਣਦਾ ਹੀ ਨਹੀਂਗਾ। ਅਸਮਾਨ ਤੇ ਜਾਣ ਦੇ ਅਹਿਲ ਕੌਣ ਹੋਣਗੇ? ਕਿਹੜੇ ਕਾਬਲ ਹੋਣਗੇ ਕਿ ਜਿਹੜੇ ਅਸਮਾਨੀ ਬਾਦਸ਼ਾਹੀ ਜਾ ਸਕਣ? ਅਸੀਂ ਵੱਡਾ ਦਿਨ ਮਨਾਉਂਦੇ ਆ ਤੇ ਅੱਛੇ ਤਰੀਕੇ ਨਾਲ ਮਨਾਉਂਦੇ ਆ, ਖੁਸ਼ੀਆਂ ਨਾਲ ਮਨਾਉਂਦੇ ਆ, ਤੇ ਵੱਡੀਆਂ ਖੁਸ਼ੀਆਂ ਘਰ ਸਜਾਉਂਦੇ ਆ, ਅੱਛੇ ਤਰੀਕੇ ਨਾਲ ਖੂਬਸੂਰਤ ਬਣਾਉਂਦੇ ਆ, ਲੇਕਿਨ ਆਪਣੇ ਦਿਲ ਸਾਫ਼ ਨਹੀਂ ਕਰਦੇ। ਅੱਜ ਆਪਣਾ ਦਿਲ ਸਾਫ਼ ਕਰ ਲਈਏ, ਵੱਡੇ ਦਿਨ ਮਨਾਈਏ ਤੇ ਆਪਣਾ ਦਿਲ ਸਾਫ਼ ਕਰਕੇ ਮਨਾਈਏ, ਤੇ ਯਿਸੂ ਮਸੀਹ ਨੂੰ ਕਹੀਏ ਮੇਰੇ ਦਿਲ 'ਚ ਆ। ਤੇ ਜਦੋਂ ਦਿਲ 'ਚ ਆਏਗਾ
ਤੇ ਸੱਚੀ ਖੁਸ਼ੀ ਉਦੋਂ ਮਿਲੇਗੀ। ਤੇ ਮੈਂ ਈਮਾਨ ਰੱਖਣਾ ਵਾਂ ਕਿ ਇਹ ਵੱਡੇ ਦਿਨ ਤੁਸੀਂ ਦਿਲ ਨਾਲ ਮਨਾਓਗੇ ਤੇ ਆਪਣੇ ਦਿਲ ਸਾਫ਼ ਕਰਕੇ ਮਨਾਓਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।